हाँ जी, अस्सलाम वालेकुम ते सत श्री अकाल। किद्दां पंजाबीओ, की हाल चाल? तगड़े हो सारे भरा? असी खड़े हाँ अपने पिंड। असी चले हाँ इत्थे लागे साडे पिंड है कोट कबीर। उत्थे जाना, उत्थे इक बड़ा कारीगर है पंजाब दा, लोक विरसा सांभी बैठा, उहदे कोल जाना। उहदे तो पहलां मैं दस दांगा, अज असी गड्डी ते नहीं चले, अज चले हाँ स्कूटर ते। ये साडा 1025 है, यानी कि 125 125 सीसी। सिद्धू गुस्से वाले दी, सॉरी सिद्धू मूसे वाले दी फोटो आपां ला रखी है इहदे ते, क्योंकि आफ्टर ऑल अपना भरा आ, लव यू आ सिद्धू दे नाल। इस मोटरसाइकिल की भी बड़े बंदे गल करते होंगे आ कि साडे इधर तां की हाल गुजर साहब ਕਹਿੰਦੇ ਹੁੰਦੇ ਨੇ ਵੀ ਉਧਰ ਚੜ੍ਹਦੇ ਪੰਜਾਬ 'ਚ ਸਕੂਟਰ ਕਿਤੇ 20 ਸਾਲ ਪਹਿਲਾਂ ਹੀ ਖਤਮ ਹੋ ਗਿਆ ਸਨ, ਤੇ ਤੁਹਾਡੇ ਵੱਲ ਆ ਇਹ ਤਾਂ ਕਿਸੇ ਗਿਣਤੀ 'ਚ ਨਹੀਂ ਆਉਂਦੇ। ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਭਰਾਓ, ਸਾਡੇ ਇੱਧਰ 3 ਲੱਖ ਦਾ ਸਕੂਟਰ ਏ। ਇਹ ਸਕੂਟਰ ਹੋਵੇ ਤੇ ਆਹ ਜੋਗਰ ਪਾਏ ਹੋਣ ਤੇ ਪੰਜਾਬ ਪੁਲਿਸ ਐਨ ਚੁੱਕਦੀ ਮਿੰਟ ਮਾਰ ਕੇ, ਉਹਨੂੰ ਲੱਗਦਾ ਕੋਈ ਡਿਕੇਟ ਹੀ ਜਾ ਰਿਹਾ। ਤੇ ਜਿਵੇਂ ਦਾ ਮੇਰਾ ਹੋਲੀਆ, ਮੈਂ ਚਾਦਰ ਲਈ ਆ ਉੱਤੇ, ਇਸ ਚੱਕਰ ਦੇ ਵਿੱਚ ਜ਼ਿਆਦਾ ਮਸ਼ਕੂਕ ਹੋ ਜਾਂਦਾ ਬੰਦਾ। ਤੇ ਸਿਆਲਾਂ ਦੀ ਰੁੱਤ ਹੈ, ਮਿੱਠੀ ਮਿੱਠੀ ਧੁੱਪ ਲੱਗੀ ਹੋਈ ਆ। ਮੇਰੇ ਲਾਗੇ ਜੋੜਾ ਬੋੜਾਂ ਦਾ। ਇੱਥੇ ਡੰਗਰ ਗਰਮੀਆਂ ਦੇ ਵਿੱਚ ਵੱਝਦੇ ਆ, ਸਰਦੀਆਂ ਦੇ ਵਿੱਚ ਇੱਥੇ ਕੋਈ ਨਹੀਂ, ਕਿਉਂਕਿ ਛਾਂ ਡਾਢੀ ਹੋ ਜਾਂਦੀ ਆ। ਇੱਧਰ ਸਰੋਂ ਆ, ਇੱਥੋਂ ਸਾਰਾ ਪਿੰਡ ਸਾਗ ਤੋੜਦਾ। ਤੇ ਉਹ ਸਾਹਮਣੇ ਭੱਠੀਆਂ ਨੇ ਜਿੱਥੇ ਖੋਇਆ ਬਣਦਾ। ਦੁੱਧ ਸਾਰੇ ਇਲਾਕੇ ਦਾ ਇਕੱਠਾ ਕਰਕੇ ਲਿਆ ਕੇ ਔਲ ਵਰਲਡ ਦਾ ਉੱਥੇ ਖੋਇਆ ਬਣਦਾ। ਉਹਦੀ ਛੱਤ ਤੇ ਪਈ ਹੋਈ ਆ ਪਰਾਲੀ। ਇਹ ਪਰਾਲੀ ਕਿਸੇ ਜ਼ਮਾਨੇ ਦੇ ਵਿੱਚ ਲੋਕ ਸਾੜਦੇ ਹੁੰਦੇ ਸੀ, ਟਕੇ ਟਿੰਡ ਹੁੰਦੀ ਸੀ। ਆਹ ਇੱਧਰਲੇ ਪਾਸੇ ਵੀ ਲੋਕਾਂ ਜੋੜ ਕੇ ਰੱਖੀ ਆ ਪਰਾਲੀ। ਉਹ ਮੇਰੇ ਪਿੱਛੇ ਛੱਤ ਤੇ ਉੱਥੇ ਵੀ ਪਰਾਲੀ। ਤੁਸੀਂ ਹਿਸਾਬ ਲਾ ਲਓ ਕਿ ਇਹ ਪਰਾਲੀ ਜਿਹੜੀ, ਜਿਹਨੂੰ ਕਦੇ ਕੋਈ ਬੰਦਾ ਪੁੱਛਦਾ ਨਹੀਂ ਸੀ, ਅੱਜ ਇਹ 25-25 ਹਜ਼ਾਰ ਦਾ ਕਿੱਲਾ ਵਿਕਦਾ ਪਿਆ ਖਾਲੀ ਪਰਾਲੀ ਦਾ। ਵਜ੍ਹਾ ਤੂੜੀਆਂ ਘੱਟ ਨੇ, ਲੋਕੀ ਹੈਡਵੈਸਟਰਾਂ ਪਵਾ ਦਿੰਦੇ ਆ, ਕੰਬਾਈਨ ਜਿਹਨੂੰ ਆਪਾਂ ਕਹਿੰਦੇ ਆ। ਫਿਰ ਇਹ ਡੰਗਰਾਂ ਨੂੰ ਪਾਉਂਦੇ ਆ, ਉਸ ਤੋਂ ਬਾਅਦ ਇਹਦਾ ਆਪਣਾ ਕਮਾਂਦ ਬਣਦੇ ਆ ਇਸ ਵਜ੍ਹਾ ਤੋਂ। ਤੇ ਇਹਦੀ ਬੜੀ ਮੰਗ ਹੋ ਗਈ ਆ, ਪਹਿਲੇ ਲੱਭਦੀ ਕੋਣੀ ਸੀ ਹੁੰਦੀ। ਇੱਧਰ ਬੰਦਾ ਆ ਗਿਆ, ਲੰਘਣਾ ਚੋਰ ਸਾਹਿਬ, ਅਗਲੀ ਗੱਲਬਾਤ ਅਗਾਂ ਪਹੁੰਚ ਕੇ ਕਰਾਂਗੇ। ਅਸੀਂ ਸਕੂਟਰ ਪਾਸਾ ਕਰ ਦਈਏ, ਮੀਆਂ ਸਾਹਿਬ ਨੂੰ ਲੰਘਣਾ ਰਾਹ ਚੋਂ, ਠੀਕ ਹੈ ਨਾ? ਰਾਹ ਦੇਣਾ ਵੀ ਸੁਨਨਤ ਹੈ, ਠੀਕ ਹੈ ਯਾਰ। ਮਿਸ਼ੀਗਨ ਜਾਣਾ। ਹਾਂ, ਮਿਸ਼ੀਗਨ। ਮਿਸ਼ੀਗਨ ਹਾਂ, ਮੈਨੂੰ ਨਹੀਂ ਪਤਾ ਭਾਈ, ਜੋ ਕਿਹੜੀ ਜਗ੍ਹਾ ਤੇ। ਉਹ ਨਹੀਂ ਇੱਥੇ ਹੀ ਹੈ, ਤਰਾਏ ਚੱਕ ਤੋਂ ਅੱਗੇ ਕਿਤੇ ਨਹੀਂ। ਮੈਂ ਤਾਂ ਤੁਹਾਡੇ ਕੋਲ ਸੁਣਦਾ ਪਿਆ। ਤੁਹਾਨੂੰ ਨਹੀਂ ਪਤਾ? ਜਿਹੜਾ ਜਸਟਨ ਬੀਬਰ ਚਾਦਰਾਂ ਬਣਾਉਂਦਾ ਲੁਕਾਰਾਂ, ਉਹਦਾ ਘਰ ਕਿੱਥੇ? ਤਾਂ ਇੱਥੇ ਤੇ ਜਾਓ, ਇੱਥੇ ਸਾਹਮਣੇ ਰੋਡ ਦੇ ਉੱਤੇ। ਅੱਛਾ, ਇਹ ਤੂੰ ਪੁੱਛ ਲਿਆ ਜੋ ਹੋਇਆ ਸਮਝਦਾ ਸੀ। ਅਗਲੇ ਥੇ ਚੋਂ। ਹਾਂ, ਇੱਥੇ ਨਾਲ ਹੀ ਆਇਆ ਖਾਤੇ ਨੇ। ਅੱਛਾ, ਇੱਥੋਂ ਪਤਾ ਕਰੀਏ। ਹਾਂ, ਇੱਥੋਂ ਤਾਂ ਤੁਸੀਂ ਉਹਨੂੰ ਕੋਲ ਨਹੀਂ ਜਾਣਦੇ ਜਸਟਨ ਬੀਬਰ ਨੂੰ? ਨਹੀਂ, ਮੈਂ ਨਹੀਂ ਜਾਣਦਾ। ਤੇ ਮਿਸ਼ੀਗਨ ਵੀ ਇੱਥੇ ਥੇ ਬੜਾ ਵੱਡਾ ਮਿਸ਼ੀਗਨ। ਹਾਂ, ਨਹੀਂ ਥੇ ਤਾਂ ਕਾਫੀ ਵੱਡਾ। ਮੈਂ ਆਪ ਵੀ ਇੱਥੇ ਰਹਿਣਾ, ਮੈਨੂੰ ਨਹੀਂ ਪਤਾ। ਚਲੋ ਮੈਂ, ਤੁਸੀਂ ਤੁਰਦੇ ਫਿਰਦੇ ਘੱਟ ਉਸੋਂ। ਹਾਂ, ਮੈਂ ਹੁਣ ਐਵੇਂ ਹੀ ਜ਼ਮੀਨਦਾਰਾ ਕਰਨਾ। ਤੁਸੀਂ ਬਾਹਰ ਅੰਦਰ ਕੋਈ ਨਹੀਂ ਨਿਕਲਦੇ, ਤੁਰਦੇ ਫਿਰਦੇ ਨਹੀਂ? ਨਾ, ਹਾਂ, ਬਸ ਇੱਥੋਂ ਗਿਆ ਕੰਮ ਕਰਕੇ ਆਪਦਾ ਤੇ ਘਰ ਪੈ ਰਿਹਾ। ਬਸ ਘਰ ਆ ਗਏ। ਹਾਂ, ਹਲਾ, ਚਲੋ ਮਿਸ਼ੀਗਨ ਹੁਣ ਕਿੱਥੋਂ ਪੁੱਛੀਏ, ਅੱਗੂ ਪੁੱਛੀਏ? ਆਈ ਤਾਂ ਪੁੱਛ ਲਾ, ਤਰਾ ਚੱਕ ਆਇਆ ਖਾਓ ਤੇ ਉਹ ਤੁਹਾਨੂੰ ਦੱਸ ਦੇ। ਤੇ ਖਾਦ ਯੂਰੀਆ ਖਾਂਦੇ ਪਏ ਉਹ ਸਾਹਮਣੇ ਪਈ। हाँ, यूरिया और नाइट्रोजन DAP। ਇਹ ਕਿਤਨੇ ਦੀ ਬੋਰੀ ਡੀਜੀ ਹੈ? ये जी 13-14 हज़ार रुपये अंदर पता। ਡੀਏਪੀ ਦੀ ਬੋਰੀ 14,000 ਨੂੰ, हाँ, ਤੇ ਯੂਰੀਆ 85,000 ਨੂੰ। हाँ, ये यूरिया मैंने 5,000 में। ਚਲੋ ਠੀਕ ਹੈ। ਜਸਟਨ ਵੀਵਰ ਬੜਾ ਮਸ਼ਹੂਰ ਬੰਦਾ, ਚਾਦਰਾਂ ਬਣਾਉਂਦਾ ਉੱਤੇ ਲਾਉਣ ਵਾਲੀਆਂ ਲੁਕਾਰਾਂ। ਉਹਦਾ ਤੁਹਾਨੂੰ ਪਤਾ ਹੀ ਕੋਈ ਨਹੀਂ। नहीं मिलने भाई को ਉਹ ਖੱਡੀਆਂ ਲਾਈਆਂ ਹੋਈਆਂ ਹਨ। ਆ ਮੇਨ ਸੈयद ਵਾਲੇ ਰੋਡ ਤੇ ਕੋਟ ਕਬੀਰ ਜਾਂਦੇ ਆ ਨਾ, ਨਹਿਰ ਹੈ ਬੁਰਾਲਾ ਬ੍ਰਾਂਚ। ਇਹ ਬੁਰਾਲਾ ਬ੍ਰਾਂਚ ਦੇ ਕੰਢੇ ਲੱਗੇ ਹੋਏ ਨੇ ਨਲਕੇ 1 2 3 ਤੇ 4। ਇਹ ਠੰਡਾ ਤੇ ਮਿੱਠਾ ਪਾਣੀ ਕੁਦਰਤੀ ਨਹਿਰ ਦੇ ਕੰਢੇ। ਲੋਕ ਇੱਥੋਂ ਭਰ ਕੇ ਵੀ ਲਿਜਾਂਦੇ ਨੇ, ਇੱਥੋਂ ਪੀਂਦੇ ਵੀ ਨੇ। ਤਰੇਨ ਲੱਗੀ ਆ ਤੇ ਮੈਂ ਵੀ ਘੁੱਟ ਪੀਣ ਲੱਗਾ। ਫੁੱਲ ਭਰ ਗਿਆ। ਨਿੱਕਿਆਂ ਹੁੰਦਿਆਂ ਨੂੰ ਐਂ ਛਲਕਾਉਣਾ ਪਾਣੀ ਬਾਹਰ, ਚੱਸ ਆਈ ਨਹੀਂ। ਮੈਂ ਲੰਘਾ 1 ਮਿੰਟ ਖਲੋਇਆ, ਪਾਣੀ ਪੀਣ ਦੇ। ਠੰਡਾ ਤੇ ਮਿੱਠਾ ਪਾਣੀ। ਅੱਛਾ, ਨਹਿਰ ਦੀ ਗੱਲ ਕਰਦਾ ਸੀ ਮੈਂ। ਬੁਰਾਲਾ ਬ੍ਰਾਂਚ ਇਹਦਾ ਪੁਲ ਬਣਿਆ ਹੋਇਆ, ਤੁਸੀਂ ਵੇਖ ਸਕਦੇ ਹੋ। ਡਾਟਾਂ ਘੁੰਮੀਆਂ ਨੇ। ਥੋੜ੍ਹਾ ਜਿਹਾ ਕੈਮਰਾਮੈਨ ਨੇ ਪਿੱਛੇ ਆ ਕੇ ਵਿਖਾ ਇੱਧਰੋਂ। ਪੁਲ ਦੇ ਥੱਲੇ ਜਿਹੜੀਆਂ ਡਾਟਾਂ ਨੇ, ਜਿਹਨਾਂ ਉੱਤੇ ਪੁਲ ਖਲੋਤਾ, ਇਹ ਚੜ੍ਹਦੇ ਪੰਜਾਬ 'ਚ ਹੋਣ, ਲਹਿੰਦੇ ਪੰਜਾਬ 'ਚ ਹੋਣ, ਇਹ ਅੱਜ ਵੀ ਅੰਗਰੇਜ਼ ਦੇ ਬਣਾਏ ਹੋਏ ਪੁਲ ਕਾਇਮ ਨੇ। ਤੇ ਪਰਾਂ ਸਾਡਾ ਨਵਾਂ ਪੁਲ ਬਣਾਇਆ ਸਾਡੀ ਗੌਰਮੈਂਟ ਨੇ, ਅੱਗੇ ਟੁੱਟ ਗਿਆ ਸੀ। ਤੇ ਗੋਰੇ ਦਾ ਅੱਜ ਵੀ ਖਲੋਤਾ। ਇਹਨੂੰ ਸਦੀ ਤੋਂ ਵੱਧ ਦਾ ਸਮਾਂ ਹੋ ਗਿਆ। ਇਹ ਗੱਲ ਹੈ ਕਿ ਮਾਈਕਲ ਤੇ ਹਾਜੀ ਰਿਆਜ਼ ਠੇਕੇਦਾਰ, ਦੋਵਾਂ ਦੀ ਨੀਅਤ ਤੇ ਦੋਵਾਂ ਦੀ ਸੋਚ ਤੇ ਦੋਵਾਂ ਦੇ ਕੰਮ ਤੇ ਦਿਆਨਤਦਾਰੀ ਤੇ ਇਮਾਨਦਾਰੀ ਦਾ ਫਰਕ ਇਹ ਹੁੰਦਾ। ਅੱਜ ਅਸੀਂ ਹੱਜਾਂ ਕਰ ਲਈਆਂ, ਸਾਰਾ ਕੁਝ ਕਰ ਲਿਆ, ਲੇਕਿਨ ਸਾਡੇ ਵਿੱਚ ਇਮਾਨਦਾਰੀ ਦੀ
ਰੱਤੀ ਵੀ ਕੋਈ ਨਹੀਂ। ਤੇ ਇੱਕ ਕਾਰੀਗਰ ਬੰਦਾ ਟਕਰਿਆ, ਉਹ ਬੰਦੇ ਵੱਟਾ ਸੁੱਟ ਕੇ ਗੇਂਦ ਸੁੱਟ ਕੇ ਉਹ ਤੁਹਾਨੂੰ ਹੱਥਾਂ ਨਾਲ ਕੈਚ ਕਰਦੇ ਨੇ। ਇਹ ਮੂੰਹ ਨਾ ਕਰਦਾ, ਬੜਾ ਟੈਲੈਂਟ ਹੈ, ਪਰ ਵਿਚਾਰਾ ਬੋਲ ਨਹੀਂ ਸਕਦਾ, ਮੂੰਹ ਗੂੰਗਾ। ਕਰਕੇ ਵਿਖਾ ਯਾਰ, ਕਰੀ ਜ਼ੂਮ ਕਰੀ ਪਾ। ਆ ਤੇਰੀ ਖੈਰ, ਲੈ ਫਿਰ ਕਰ। ਐ ਉਹ ਮਾਮਾ ਕਾ ਲੰਘ ਜਾਏਗਾ ਸਿੱਧਾ ਵਿੱਚ ਮੂੰਹ ਦੇ। ਹਾਂ ਨਹੀਂ ਲੰਘਦਾ, ਫਿੱਟ ਓਕੇ, ਚੱਲ ਠੀਕ ਹੈ, ਓਕੇ। ਹਾਂਜੀ, ਅਸੀਂ ਪਹੁੰਚ ਗਏ ਹਾਂ ਭਾਈ ਅਬਦਰ ਰਜ਼ਾਕ ਦੇ ਕੋਲ। ਪੰਜਾਬ ਦਾ ਟ੍ਰੈਡੀਸ਼ਨਲ ਵਿਰਸਾ ਜਿਹੜਾ ਲੁਕਾਰਾਂ, ਚਾਦਰਾਂ, ਉਹ ਇਹ ਬਣਾਉਂਦੇ ਨੇ, ਜਿਹੜਾ ਇਹ ਹੌਲੀ ਹੌਲੀ ਅਲੋਪ ਹੋ ਗਿਆ। ਇਸ ਤੋਂ ਪਹਿਲਾਂ ਵੀ ਮੈਂ ਚਾਦਰਾਂ ਇਹਨਾਂ ਕੋਲੋਂ ਬਣਵਾਉਂਦਾ ਰਹਿਣਾ। ਆ ਮੇਰੀਆਂ ਚਾਦਰਾਂ ਬੜੀਆਂ, ਤੁਸੀਂ ਵੇਖ ਸਕਦੇ ਹੋ, ਠੀਕ ਹੈ। ਇਸੇ ਤਰ੍ਹਾਂ ਇਹ ਕਾਲੇ ਰੰਗ ਦੀ ਹੈ ਤੇ ਇੱਕ ਮੇਰੇ ਕੋਲ ਚਿੱਟੇ ਰੰਗ ਦੀ ਹੈ। ਇਸ ਤੋਂ ਪਹਿਲਾਂ ਵੀ 2-4 ਬਣਵਾਈਆਂ ਸੀ, ਲੇਕਿਨ ਉਹ ਥੋੜ੍ਹੀਆਂ ਡੱਬਾਂ ਵਾਲੀਆਂ ਚਾਦਰਾਂ ਸੀ, ਉਹਨਾਂ ਦਾ ਡਿਜ਼ਾਈਨ ਕੁਝ ਹੋਰ ਸੀ। ਲੇਕਿਨ ਇਹ ਕਿ ਤੁਸੀਂ ਇੱਥੇ ਆਓ, ਆ ਕੇ ਤੇ ਜਿਵੇਂ ਦੀ ਤੁਹਾਨੂੰ ਦਿਲ ਲੱਗਦੀ ਹੈ ਉਵੇਂ ਦੀ ਚਾਦਰ ਤੁਸੀਂ ਕਸਟਮਾਈਜ਼ ਕਰਵਾ ਸਕਦੇ ਹੋ, ਛੋਟੀ ਵੱਡੀ ਜਿੱਦਾਂ ਦੀ ਮਰਜ਼ੀ। ਕਿਲੋ ਸਵਾ ਕਿਲੋ ਦੀ ਚਾਦਰ ਹੁੰਦੀ ਆ, ਜਿੱਡੀ ਮਰਜ਼ੀ ਠੰਡ ਹੋਵੇ, ਭਾਵੇਂ ਬਰਫ਼ ਪੈਂਦੀ ਆ, -8 ਆ, -10 ਆ, ਕੈਨੇਡਾ ਅਮਰੀਕਾ ਦੇ ਵਿੱਚ ਫਰਕ ਨਹੀਂ ਪਾਉਂਦੀ। ਇਹ ਚਾਦਰ ਏਡੀ ਗਰਮ ਤੇ ਨਿੱਘੀ ਆ। ਤੁਸੀਂ ਟਰੱਕ ਚਲਾਉਂਦੇ ਹੋ, ਬਾਹਰ ਟਰੈਵਲ ਕਰਦੇ ਹੋ, ਇਹ ਚਾਦਰ ਕੋਲ ਰੱਖੋ, ਤੁਹਾਨੂੰ ਸਕੂਨ ਦੇਗੀ ਚਾਦਰ ਇਹ। ਦੂਸਰੀ ਗੱਲ, ਇੱਧਰ ਖੱਡੀ ਲੱਗੀ ਹੋਈ ਆ, ਭਾ ਬਣਾਉਂਦਾ ਪਿਆ ਚਾਦਰਾਂ। ਇਹ ਚਾਦਰ ਤਣੀ ਹੋਈ ਆ, ਇਹਦਾ ਤਾਮਝਾਮ ਤੁਸੀਂ ਵੇਖ ਸਕਦੇ ਹੋ ਉਹ ਪਰਲੇ ਪਾਸੇ ਤੱਕ। ਉੱਥੇ ਤੱਕ ਕਿੱਲਾ ਬੰਨਿਆ ਹੋਇਆ, ਕਿੱਲੇ ਦੇ ਨਾਲ ਧਾਗੇ ਨੇ ਤੇ ਬਣਦੀ ਪਈ ਆ। ਤੇ ਆ ਭਾਈ ਅਬਦਰ ਰਜ਼ਾਕ ਆਇਆ ਹੋਰ ਇੱਕ ਮਿੰਟ। ਇਹ ਬੰਦਾ ਹੈ ਜੀ ਕਾਰੀਗਰ, ਚਾਦਰਾਂ ਬਣਾਉਂਦਾ। ਦੁਨੀਆ ਮਾਰਕੀਟਿੰਗ ਦੇ ਪਿੱਛੇ ਪਾਗਲ ਹੈ ਕਿ ਸਾਡੀ ਮਾਰਕੀਟਿੰਗ ਹੋਵੇ, ਸਾਡੀ ਐਡਵਰਟਾਈਜ਼ਮੈਂਟ ਹੋਵੇ, ਸਾਡੇ ਕੋਲ ਲੋਕ ਆਉਣ, ਸਾਡੀ ਮਾਰਕੀਟ 'ਚ ਮਸ਼ਹੂਰੀ ਹੋਵੇ। ਇਹ ਵਾਹਦ ਬੰਦਾ ਜਿਹੜਾ ਕਹਿੰਦਾ ਯਾਰ ਮੇਰੀ ਵੀਡੀਓ ਨਾ ਬਣਾਇਆ ਕਰ। ਮੈਂ ਕਿਹਾ ਕਿਉਂ? ਆਂਦਾ ਫਿਰ ਮੈਨੂੰ ਕਾਲਾਂ ਆਉਣ ਲੱਗ ਪੈਂਦੀਆਂ ਨੇ ਕਿ ਸਾਨੂੰ ਚਾਦਰਾਂ ਬਣਾ ਕੇ ਦੇ। ਕੀ ਪੈਸੇ ਚੰਗੇ ਨਹੀਂ ਲੱਗਦੇ? ਉਹ ਨਹੀਂ ਯਾਰ, ਪੈਸੇ ਦੀ ਗੱਲ, ਉਹ ਫਿਰ ਨਾ ਤਰ੍ਹਾਂ ਦੇ ਸਵਾਲੋ ਜਵਾਬ ਤੇ ਕਿਵੇਂ? ਉਹ ਮਸਲਨ ਨੂੰ ਇੱਕ ਬਾਈ ਦੀ ਕਾਲ ਆਈ, ਪਤਾ ਨਹੀਂ ਕੈਨੇਡਾ ਤੋਂ ਕਿ ਕਿਤੋਂ, ਕਹਿੰਦਾ ਯਾਰ ਇਹ ਬਾਜ਼ਾਰੀ ਚਾਦਰ ਤਾਂ ਇਹਨਾਂ ਦੀ ਮਿਲ ਜਾਂਦੀ, ਤੁਸੀਂ ਏਡੀ ਮਹਿੰਗੀ ਕਿਉਂ ਦੇ ਰਹੇ ਹੋ? ਮੈਂ ਕਿਹਾ ਉਹ ਬਈ ਮਸ਼ੀਨੀ ਹੁੰਦੀਆਂ, ਇੱਕ ਦਿਨ ਕਿੰਨੀਆਂ ਬਣਾ ਜਾਂਦੇ। ਸਾਡੇ ਮਾਸ਼ਾਅੱਲਾ 3-4 ਦਿਨ ਲੱਗਦੇ ਆ ਚਾਦਰ ਬਣਾਉਣ ਤੇ। ਇੱਕ ਚਾਦਰ ਬਣਾਉਣ ਤੇ ਆ ਜਿਹੜਾ ਤਾਮਝਾਮ ਬੰਨਿਆ, 3 ਖੱਡੀਆਂ ਲੱਗੀਆਂ ਹੋਈਆਂ ਨੇ ਤੇ 4 ਦਿਨ ਲੱਗਦੇ ਨੇ ਇੱਕ ਚਾਦਰ ਤੇ। ਹਾਂਜੀ ਹਾਂਜੀ। ਫਿਰ ਤੁਸੀਂ ਉਹਨੂੰ ਵੀ ਲੈ ਕੇ ਆਉਣੀ ਬਾਜ਼ਾਰੋਂ ਜਾ ਕੇ, ਬਾਜ਼ਾਰੋਂ ਲੈ ਕੇ ਆਉਣੀ। ਉਹ ਵੀ ਉਹਨਾਂ ਨੇ ਨਾ ਗੱਡਾ ਮਾਰੀਆਂ, ਇੱਕ ਗੱਡ ਮਾਰੀ ਹੈ। ਸਵੇਰ ਦਾ ਮੈਂ ਲੱਗਾ, ਹੁਣ ਟਾਈਮ ਚੈੱਕ ਕਰ ਲੋ, 2:30 ਹੋ ਰਹੇ। 2:30 ਹੋ ਗਏ ਨੇ। ਹਾਂ, ਅੱਧੀ ਦਿਹਾੜੀ ਤਾਂ ਗੱਡਣ ਤੇ ਲੈ ਗਈ। ਅੱਧੀ ਦਿਹਾੜੀ ਗੰਢਾਂ ਤੇ ਲੈ ਗਈ। ਹਾਂ, ਤਾਂ ਇੱਕ ਤੰਦ ਨੂੰ ਗੱਡ ਮਾਰਨੀ ਹੁੰਦੀ, ਫਿਰ ਹਾਂ ਪਿੱਛੇ ਕਰਨੀ, ਫਿਰ ਇਸ ਤਰ੍ਹਾਂ ਮਤਲਬ 4 ਦਿਨ ਲੱਗਦੇ ਨੇ। ਤੁਸੀਂ ਇੱਥੇ ਹਿਸਾਬ ਲਾਓ, 1500 ਰੁਪਿਆ ਮਜ਼ਦੂਰ ਦੀ ਦਿਹਾੜੀ ਹੈ। ਭਾਈ ਅਬਦਰ ਰਜ਼ਾਕ ਇੱਕ ਦਿਨ ਦੇ ਵਿੱਚ ਕਹਿੰਦਾ ਮੈਂ ਗੰਢਾਂ ਮਾਰੀਆਂ ਨੇ। 4 ਦਿਨ ਲੱਗਦੇ ਨੇ, 15 ਆਪਣਾ 3000 ਜੀ ਹਾਂ। ਤੇ 2 ਦਿਹਾੜੀਆਂ ਹੋਣ 3000 ਰੁਪਈਆ ਤੇ 6000 ਰੁਪਈਆ ਬਣ ਗਿਆ। 6000 ਤਾਂ ਯਾਰ ਮਜ਼ਦੂਰੀ ਹੈ ਹੁੰਦੀ। ਖੁਦਾ ਦੇ ਬੰਦੇ, ਤੁਸੀਂ ਕਹਿੰਦੇ ਨੇ ਮਹਿੰਗੀ। ਫਿਰ ਟ੍ਰੈਡੀਸ਼ਨਲ ਹੈ, ਸਾਰੀ ਉਮਰ ਜਾਂਦੀ ਨਹੀਂ, ਇਹਨੇ ਫਟਣਾ ਨਹੀਂ, ਇਹਦੇ ਬੋਰ ਨਹੀਂ ਆਉਣੀ, ਇਹਨੇ ਖਰਾਬ ਨਹੀਂ ਹੋਣਾ। ਕਿੱਡੀ ਵਧੀਆ ਚੀਜ਼ ਹੈ। ਬਾਜ਼ਾਰੀ ਜਾ ਕੇ 1800 ਦੀ 2000 ਦੀ ਆਉਂਦੀ, ਲੈ ਲਓ। ਭਾਈ ਅਬਦਰ ਰਜ਼ਾਕ ਉੱਤੇ ਲਈ ਦਾ ਵੀ ਪਤਾ ਕੋਈ ਨਹੀਂ। ਹਾਂਜੀ, ਇਦਾਂ ਗੱਲ। ਉਹ ਫਿਰ ਨਾ 1-2 ਪੌਣੇ ਖਰਾਬ ਹੋ ਜਾਣੀ। ਉਹ ਖਰਾਬ ਹੋ ਮਾਸ਼ਾਅੱਲਾ ਜਿੱਦਾਂ ਦੋ ਉਦਾਂ ਨਾਲੇ ਉੱਤੇ ਲਈ ਹੋਵੇ ਚਾਦਰ ਤੇ ਬੰਦੇ ਦੀ ਟੋਰ ਹੀ ਵੱਖਰੀ ਹੁੰਦੀ। ਹਾਂ ਇਹ ਗੱਲ ਹੈ। ਆ ਲੱਗੀ ਹੋਈ ਹੈ ਕਿ ਵੈਲਵਟ 'ਚ? ਹਾਂਜੀ, ਇਹ ਨਾ ਵੈਲਵਟ 'ਚ ਹੈ। ਅੱਛਾ, ਚਾਦਰ ਸੋਹਣੀ ਬਣਦੀ ਪਈ। ਆ ਤਿੱਲਾ ਲਾ ਰੰਗਾਂ 'ਚ ਹੈ ਨਾ, ਡੋਰਾ ਪਿਆ ਵਾ। ਅੱਛਾ, ਇਹਦੇ ਤੇ ਵੀ ਠੀਕ ਠਾਕ ਟਾਈਮ ਲੱਗਦਾ ਹੈ। ਅੱਛਾ ਅੱਛਾ। ਇਹ ਕੱਲਾ ਕੱਲਾ ਧਾਗਾ, ਫਿਰ ਇਹਨੂੰ ਕੀ ਸੱਦੇ ਜੇ? ਇਹਨੂੰ ਪੜੰਗ ਸੱਦੀ ਦਾ। ਪੜੰਗ? ਪੜੰਗ ਹੁੰਦੀ ਹੈ। ਅੱਛਾ, ਇਹ ਪੜੰਗ ਹੁੰਦੀ ਹੈ, ਧਾਗਿਆਂ ਨੂੰ ਖਿੱਚਦੀ ਹੈ। ਨਹੀਂ, ਕੱਪੜਾ ਸੈੱਟ ਕਰਦੀ। ਇਹ ਕੱਪੜਾ ਸੈੱਟ ਕਰਦੀ ਹੈ, ਕੱਪੜਾ ਜਿਹੜਾ ਲੈਵਲ ਸੈੱਟ ਕਰਦੀ ਹੈ ਤੇ ਬੈਲੈਂਸ ਇਹਦਾ ਪੂਰਾ ਕਰਦੀ, ਬੈਲੈਂਸ ਬਰਾਬਰ ਕਰਦੀ। ਓਕੇ, ਆਗ ਭਰ ਰਿਹਾ ਇਹਦੇ ਵਿੱਚ। ਹਾਂਜੀ, ਇਹ ਨਲਕੀ ਆ ਬਾਈ। ਆ ਵੇਖੋ ਜੀ, ਇਹ ਨਲਕੀਆਂ ਨੇ, ਵਨ ਪੂਨੇ ਧਾਗੇ ਨੇ। ਇਹ ਨਲਕੀ ਆ, ਠੀਕ ਹੈ। ਤੇ ਉਧਰੋਂ ਆ ਨੇ ਹੈ। ਅੱਛਾ, ਉਹ ਜਿਹੜੇ ਧਾਗੇ ਪਏ ਹੋਏ ਨੇ ਆਪਣਾ ਲਾਲ ਏ, ਪੀਲਾ ਤੇ ਨੀਲਾ, ਉਹ ਇਹਦੀਆਂ ਕੰਨੀਆਂ ਤੇ ਆਉਂਦੇ ਪਏ ਨੇ। ਆ ਇੱਥੇ ਡੋਰੇ ਤੇ ਆਉਂਦੇ। ਆ ਜਿਵੇਂ ਆ ਬਣਿਆ ਹੋਇਆ, ਇਹਨਾਂ ਤੇ ਲੱਗਦੀਆਂ ਪਈਆਂ ਨੇ। ਹੱਥਾਂ ਦੀਆਂ ਦੋਹਰਾਂ, ਦਰੀਆਂ, ਖੇਸ, ਈਵਨ ਕਿ ਘਰਾਂ ਦੇ ਵਿੱਚ ਜਿਵੇਂ ਆ ਪਰਛੱਤੀ ਬਣੀ ਨਾ, ਇਵੇਂ ਪਰਛੱਤੀਆਂ ਹੁੰਦੀਆਂ ਸੀ, ਉਹਨਾਂ ਦੇ ਉੱਤੇ ਜਿਹੜੇ ਲਾਰੇ, ਅਛਾੜ ਜਿਹਨੂੰ ਕਹਿੰਦੇ ਨੇ, ਉਹ ਵੀ ਬੀਬੀਆਂ ਕੱਢ ਕੇ ਪਾਉਂਦੀਆਂ ਹੁੰਦੀਆਂ ਸੀ ਉੱਤੇ, ਮੋਰ ਬਣਾ ਕੇ ਜਾਂ ਕੋਈ ਹੋਰ ਚੀਜ਼ਾਂ ਬਣਾ ਕੇ, ਹੈ ਨਾ। ਉਹ ਚੀਜ਼ਾਂ ਵੀ ਖਤਮ ਹੋ ਗਈਆਂ ਨੇ ਕਿਉਂਕਿ ਪਰਛੱਤੀਆਂ ਹੀ ਪਿੰਡਾਂ ਦੇ ਵਿੱਚੋਂ, ਘਰਾਂ ਦੇ ਵਿੱਚੋਂ ਖਤਮ ਹੋ ਗਈਆਂ ਨੇ। ਅੱਛਾ ਭਾਈ ਅਬਦਰ ਰਜ਼ਾਕ, ਇਸ ਪਿੰਡ ਦੇ ਵਿੱਚ ਤੁਸੀਂ ਬਣਾਉਂਦੇ ਜੇ ਕਿ ਹੋਰ ਵੀ ਬੰਦੇ ਆ? ਅਸੀਂ 3 ਗਾਰੀ ਆ ਬਣਾਉਂਦੇ।
ਬਾਕੀ ਕਿਹੜੇ ਪਾਸੇ ਨੇ? ਬਾਕੀ ਆ ਨਾਲ ਦਾ ਦਰਵਾਜ਼ਾ ਚਾਚੇ ਸਾਡੇ ਦਾ, ਇਹ ਵੀ ਚਾਚੇ ਕੀ ਹੈ। ਅੱਛਾ ਇਹ ਵੀ ਚਾਚੇ ਦਾ। ਇਹ ਕਜ਼ਨ ਹੈ ਵੈਸੇ, ਚਾਚਾ ਫੌਤ ਹੋ ਗਿਆ ਤੇ ਚਾਚਾ ਛੋਟਾ ਵਾ ਉਹ ਕਰਦਾ ਕੰਮ। ਅੱਛਾ ਅੱਛਾ। ਤੇ ਆਹ ਤਾਂ ਹੋ ਗਈ ਵੈਲਵਟ ਦੇ ਧਾਗੇ ਦੇ ਵਿੱਚ। ਉਹ ਜਿਹੜੀ ਆ ਉਹਨੇ ਚ ਬਣਦੀ ਹੈ, ਇਹ ਉਹਨੇ ਚ, ਪਸ਼ਮ, ਹਾਂ ਪਿਓਰ ਪਸ਼ਮ। ਇਹ ਪਿਓਰ ਪਸ਼ਮ ਹੈ ਉਹਨੇ ਚ, ਉਹ ਵੀ ਵੈਲਵਟ ਚ। ਹਾਂਜੀ ਉਹ ਵੀ ਵੈਲਵਟ। ਤੇ ਉਹਦੀ ਕੀ ਕੀਮਤ ਹੈ ਹੁਣ? ਉਹ ਜੀ 8000 ਦੀ ਯਾਰ। ਉਹ 8000 ਦੀ। ਉਹ 2 ਪੈਰੀ ਕਿ 4 ਪੈਰੀ? ਉਹ 4 ਪੈਰੀ ਜੀ। ਅੱਛਾ 4 ਪੈਰੀ ਤੇ 2 ਪੈਰੀ 'ਚ ਫਰਕ ਹੁੰਦਾ ਹੈ ਕਿ 4 ਪੈਰੀ ਥੋੜੀ ਜੀ ਵੱਡੀ ਹੁੰਦੀ ਹੈ। ਵੱਡੀ ਨਹੀਂ ਹੁੰਦੀ, ਮੋਟੀ ਬਾਰੀ ਹੁੰਦੀ। ਮੋਟੀ ਭਾਰੀ ਹੁੰਦੀ ਜਿਵੇਂ ਆਹ ਮੇਰੇ ਵਾਲੀ। ਹਾਂ ਸਹਿਜ ਇੱਕ ਹੀ ਹੁੰਦਾ। ਅੱਛਾ 2 ਪੈਰੀ 4 ਪੈਰੀ ਸਾਈਜ਼ ਇੱਕ ਹੀ ਹੁੰਦਾ। ਵਾਲਸਲਾਮ ਉਂਝ ਮਤਲਬ ਫਰਕ ਹੁੰਦਾ ਥੋੜਾ ਜਿਹਾ ਮੋਟਾਈ ਦੇ ਵਿੱਚ, ਭਾਰੀ ਹੁੰਦੀ। ਹਾਂ ਮੋਟੀ ਬਾਰੀ। ਅੱਛਾ ਅੱਛਾ। ਹਲਕੀ ਹੁੰਦੀ ਕੋ ਬਾਰੀ ਹੁੰਦੀ। ਹੁਣ ਸਰਕਾਰ ਅਸੀਂ ਤੁਹਾਨੂੰ ਦੇਣ ਆਏ ਆ ਆਰਡਰ ਚਾਦਰਾਂ ਦਾ। ਇੱਕ ਬੇਲੀ ਆਪਣਾ ਸਾਊਦੀ ਅਰਬ ਹੈ, ਉਹਨੇ ਬਣਵਾਉਣੀ ਚਾਦਰ। ਉਹ ਕਹਿੰਦਾ ਕਿ ਮੈਨੂੰ ਬਣਾ ਕੇ ਦੇ ਫੁੱਲ ਬਲੈਕ, ਸਹੀ ਹੈ। ਪਲੇਨ ਹੋਵੇ ਜਿਵੇਂ ਆ ਮੇਰੇ ਚਾਹ ਹੈ ਨਾ ਡੋਰੇ, ਹਾਂਜੀ ਇਹ ਨਾ ਹੋਵੇ ਫੁੱਲ ਬਲੈਕ ਹੋਵੇ। ਅੱਛਾ ਤੇ ਦੂਸਰੀ ਸੇਮ ਟੂ ਸੇਮ ਇਹਦੇ ਨਾਲ ਦੀ ਬਣਾਉਣੀ ਹੈ। ਠੀਕ ਹੋ ਗਿਆ। ਲੇਕਿਨ ਉਹ ਬਣਾਉਣੀ ਆ ਵੇਖੋ ਨਾ ਜੀ, ਇਹ ਵੱਡੀ ਹੈ ਨਾ, ਹਾਂਜੀ ਵਿੱਚੋਂ ਇਹਨੂੰ ਅੱਧੀ ਕਰ ਦੇ। ਸਹੀ ਹੋ ਗਿਆ। ਮਤਲਬ ਇਹ 2 ਪੱਲੇ ਬਣਦੇ ਨਾ, ਇਹ ਵੀ ਫਿਰ ਸਿਲਾਈ ਲੱਗਦੀ ਹੈ। ਹਾਂਜੀ ਹਾਂਜੀ। ਹਾਂ ਤੇ ਉਹ ਆਪਾਂ ਇੱਕ ਕਰ ਲਈਏ। ਇੱਕ ਪੱਲਾ ਬਣਨਾ। ਇੱਕ ਪੱਲਾ ਕਿੰਨੇ ਫੁੱਟ ਦਾ? ਇਹ ਤਕਰੀਬਨ 4 ਗਿੱਠਾਂ 3 ਗਿੱਠਾਂ? ਸ਼ਾਇਦ ਫੁੱਟਾਂ ਦਾ ਹਿਸਾਬ ਮਾਰੋ ਹਾਂ ਗਿੱਠਾਂ। ਯਾਰ ਇੱਕ ਬੰਬ ਫਾਇਦਾ ਨਹੀਂ ਹੈ। ਸਹੀ ਨਹੀਂ ਉਹ ਬੰਦਾ ਛੋਟਾ ਨਾ ਜਿਹਨੂੰ ਦੇਣੀ। ਤੂੰ ਵੈਸੇ ਛੋਟੀ ਕਰਾ, ਵੈਸੇ ਛੋਟੀ ਕਰਾ ਲਓ ਚਾਦਰ। ਚੜਾਈ ਪੂਰੀ ਹੋਣੀ ਚਾਹੀਦੀ। ਚੜਾਈ ਪੂਰੀ ਰੱਖੀਏ। ਉਹ ਤਾਂ ਸਾਫਾ ਬਣ ਜਾਣਾ ਫਿਰ ਮਫਰਲ ਜਿਸ ਤਰ੍ਹਾਂ ਹੁੰਦਾ। ਉਹ ਮਫਰਲ ਬਣਨਾ ਉਹ ਮਫਰਲ ਟੈਪ ਹੀ ਬਣਾਉਣਾ ਨਾ ਯਾਰ, ਚਾਦਰ ਨਹੀਂ ਬਣਵਾਉਣੀ। ਅੱਛਾ ਫਿਰ ਇੱਕ ਪੱਲਾ ਥੋੜਾ ਜਿਹਾ ਕੋਈ ਗੇਠ ਇੱਕ ਵੱਧ ਬਣਾ। ਹਾਂ ਫਿਰ ਇੱਕ ਪੱਲਾ ਜਿਹੜਾ ਨਾ ਉਹ ਗਿੱਠ ਇੱਕ ਵੱਧ ਕਰ ਲਈਏ, ਕਿਉਂਕਿ ਇਹ ਤਾਂ ਚਾਦਰ ਹੈ, ਉਹਦੇ ਕੋਲ ਸਾਂਭੀ ਵੀ ਨਹੀਂ ਜਾਣੀ ਵੱਡੀ। ਠੀਕ ਹੋ ਗਿਆ। ਹਾਂ ਭਾਈ ਹਾਂ ਠੀਕ ਹੈ, ਮਿਹਰਬਾਨੀ। ਤੇ ਭੱਜਿਆ ਨਾ ਕਰੋ, ਉਧਰ ਵੇਖ ਕੇ ਉਹਨਾਂ ਨੂੰ ਦੱਸ ਕਿ ਭਾਈ ਮੈਂ ਬਣਾ ਕੇ ਦਿਆਂਗਾ ਜੇ ਮੇਰੇ ਕੋਲ ਆਰਡਰ ਆਉਂਦੇ ਨੇ ਤਾਂ। ਉਹ ਭਾਈ ਜਾਨ ਗਰਮੀਆਂ 'ਚ ਯਾਰ ਆਓ ਤੁਸੀਂ, ਜਿਹੜਾ ਨਾ ਗਰਮੀਆਂ ਦੇ ਵਿੱਚ ਅੱਜ ਕੱਲ ਤਾਂ ਯਾਰ ਟਾਈਮ ਨਹੀਂ ਲੱਗਦਾ, ਫਿਰ ਪੁੱਛੋ ਤਾਂ ਮੈਂ ਤੁਹਾਨੂੰ ਦੱਸ ਆ ਭਾਈ ਹੋਰੀ ਆਏ ਪੁੱਛੋ ਇਹਦਾ ਕੋਲੋਂ। ਮੇਰੀ ਚਾਦਰ ਭਾਈ ਹੋਰਾਂ ਨੂੰ ਬਣਨੀ ਦਿੱਤੀ ਹੈ ਪਹਿਲੇ 2 ਮਹੀਨੇ ਦਾ ਵੱਡੇ ਭਾਈ ਨੂੰ ਦਿੱਤੀ, ਮੈਨੂੰ ਨਹੀਂ ਦਿੱਤੀ। ਵੱਡੇ ਭਾਈ ਨੂੰ 2 ਮਹੀਨੇ ਪਹਿਲੇ 2 ਮਹੀਨੇ ਦਾ ਉਹਨਾਂ ਨੂੰ ਟਾਈਮ ਦਿੱਤਾ। ਕੰਮ ਉਹਨਾਂ ਕੋਲ ਇੰਨਾ ਹੈ ਕਿ ਟਾਈਮ ਨਹੀਂ ਹੈ। ਫਿਰ ਉਹਨੇ 8 ਦਿਨ ਉੱਤੇ ਲਏ, ਫਿਰ 10 ਦਿਨ ਉੱਤੇ ਲਏ। ਹੁਣ ਜਾ ਕੇ ਮੇਰਾ ਕੱਲ ਦਾ ਮੇਰਾ ਖਿਆਲ ਹੈ ਪਰਸੋਂ ਦਾ ਟਾਈਮ ਹੈ, ਤੇ ਮੈਂ ਹੁਣ ਪਤਾ ਕਰਨ ਆਇਆ ਵੀ ਮੇਰੀ ਚਾਦਰ ਅਜੇ ਤੱਕ ਨਹੀਂ ਲੱਗੀ ਹੋਈ ਹੈ। ਅਜੇ ਤੱਕ ਚਾਦਰ ਇਹਨਾਂ ਨੇ ਖੱਡੀ ਤੇ ਚਾੜੀ ਨਹੀਂ ਹੈ। ਹਾਂ ਅਜੇ ਚਾੜੀ ਨਹੀਂ। ਠੀਕ ਹਾਲੇ ਮਤਲਬ ਤੇਰਾ ਆਰਡਰ ਰਾਹ 'ਚ ਹੀ ਹੈ। ਅਜੇ ਲੱਗਾ ਹੀ ਨਹੀਂ ਰਾਹ ਵਿੱਚ ਕਿਤੋਂ। ਇਹ ਵੇਖ ਲਓ ਤੇ ਬੰਦੇ ਆਂਦੇ ਨੇ ਸਰਕਾਰ ਕਿ ਮਹਿੰਗੀਆਂ ਬੜੀਆਂ ਨੇ ਭਾਈ, ਸ਼ੈ ਹੋਵੇ ਨਾ ਤੇ ਉਹਦੇ ਪੈਸੇ ਹੁੰਦੇ ਨੇ। 10,000 ਦੇ ਜੀ ਆਹ ਵਕੇ ਨਾ ਚਾਦਰ ਜਿਹੜੀ ਤੇਰੇ ਵਾਲੀ ਹੈ। ਹਾਂ ਉਹ ਵੀ ਵੈਲਵਟ ਵਿੱਚ ਨਹੀਂ ਹੈ, ਸਾਦਾ ਉਹਨੇ ਚ। ਅੱਛਾ ਯਾਨੀ ਜਿਸ ਜਿਵੇਂ ਤਰ੍ਹਾਂ ਆ ਜਿਵੇਂ ਤੁਹਾਡੀ ਹਾਂ ਹੈ, ਹਾਂ ਇਹ ਲੇਕਿਨ ਉਹ 4 ਪੈਰੀ ਹੈ। 4 ਪੈਰੀ ਹੈ। ਹਾਂ ਇਹ ਵੀ 4 ਪੈਰੀ, ਇਹ ਵੀ 4 ਪੈਰੀ ਹਾਂ ਬਸ ਇਹਦੇ ਨਾਲ ਦੇ 4 ਇਹਦੇ ਪੈਰੀ। ਨਾਲ ਦੀ। ਅੱਛਾ ਆ ਬੀਬੀ ਵਾਲੀ ਜਿਹੜੀ ਬਣਾਉਣੀ ਉਹ ਬਣਾ ਲੈਣੀ। ਹਾਂ ਤੇ ਉਹ ਕਦੋਂ ਲੱਭੇਗੀ? ਨਹੀਂ ਨਹੀਂ ਇਹਦੇ ਚ ਉਹਨੇ ਚ ਹਾਂ ਉਹਨੇ ਚ ਪਿਓਰ। ਅੱਜ ਦੀ ਡੇਟ ਹੋ ਗਈ 8 ਹੂੰ ਯਾਰ ਬਲੈਕ ਦੇਣੀਆਂ ਤਾਂ ਹੈਨ ਤੇ ਇਸ ਤਰ੍ਹਾਂ ਕਰਨਾ ਹੈ। ਤਕਰੀਬਨ 20 ਤਰੀਕ ਦਾ ਕਾਰ ਆ, 25 ਤਰੀਕ ਤੇ ਜਿਹੜਾ ਨਾ ਮਿਲ ਜਾਏ। 25 ਤਰੀਕ ਤੱਕ ਮਿਲ ਜਾਏਗੀ। ਯਾਨੀ ਤੁਸੀਂ ਪਹਿਲੇ ਹੀ ਸਮਝੋ। ਨਹੀਂ ਪਹਿਲੀ ਵਾਲੀ ਕੋਈ ਤੇਰੇ ਲਾਰੇ ਵਿਆਹੇ ਵੀ ਕੁਆਰੇ। ਹਾਂਜੀ ਮੈਂ ਕਿਹਾ ਤੇਰੇ ਲਾਰੇ ਵਿਆਹੇ ਵੀ ਕੁਆਰੇ। ਨਹੀਂ ਮੇਰੇ ਲਾਰੇ ਨਹੀਂ, ਉਹ ਵੱਡੇ ਬਾਈ ਦੇ ਲਾਰੇ ਆ। ਆਪਾਂ ਤਾਂ ਚਲਾ ਜਿੱਦਾਂ ਉਹਦੇ ਕੋਲ ਕੰਮ ਜੀ ਬਹੁਤ ਜ਼ਿਆਦਾ। ਹੁਣ ਵੇਖੋ ਨਾ ਜਨਾਬ, ਇਹ 3 ਕਾਰੀਗਰ ਬੈਠੇ ਨੇ, 1 2 3 ਇਹਦੇ ਕੋਲ ਮੈਂ ਅੱਗੇ 2 3 4 ਚਾਦਰਾਂ ਬਣਵਾਈਆਂ ਨੇ। ਅੱਛਾ ਉਦੋਂ ਇਕੱਠੇ ਹੀ ਆਏ, ਉਦੋਂ ਲੈਦਾ ਨਹੀਂ ਸੀ ਇਹਦੇ ਕੋਲ 4 ਚਾਦਰਾਂ ਬਣਾਈਆਂ ਨੇ। ਯਾਨੀ ਹਰ ਇੱਕ ਦਾ ਹੱਥ ਕਾਰੀਗਰੀ ਆਪਣੀ ਹੈ। ਆਪੋ ਆਪਣਾ ਇਹਦਾ ਹੱਥ ਸਾਫ ਹੈ, ਸੋਹਣੀ ਬਣਾਉਂਦਾ। ਹਾਂ ਬਹੁਤ ਅੱਛੀ ਚਾਦਰ, ਬਹੁਤ ਅੱਛੀ ਬਣਾਉਂਦਾ। ਇਹ ਫਿਰ ਮੇਰਾ ਕਲਾਸ ਫੈਲੋ ਵੀ ਹੈ। ਇਹ ਵੀ ਸਹੀ ਹੈ। ਅਸਲ ਦੇ ਵਿੱਚ ਮੈਂ ਵਾਵਾ ਢੇਰ ਸਾਰੀਆਂ ਬਣਵਾ ਲੈ ਗਿਆ ਨਾ ਅੱਗੇ। ਮੈਂ ਕਿਹਾ 4 ਕੁ ਬਣਵਾ ਲੈ ਗਏ, 1 2 ਵੈਸੇ ਲੈ ਗਿਆ ਸਾਂ ਹਾਂ ਮੁੱਲ ਬਣੀਆਂ ਪਈਆਂ ਸੀ। ਹੁਣ ਤੇਰੇ ਕੋਲ ਬਣੀਆਂ ਕੋਣੀ ਪਈਆਂ, ਸੈਂਪਲ ਵਿਖਾਉਣਾ ਸੀ ਯਾਰ। ਜਿਹੜੀਆਂ ਬਣੀਆਂ ਪਈਆਂ ਚੌਕੇ ਦੇ ਦਿੱਤਾ ਸੀ। ਹਾਂ ਹਾਂ ਯਾਰ ਉਹ ਜਿਹੜੀਆਂ ਬਣੀਆਂ ਪਈਆਂ ਹੁੰਦੀਆਂ ਨਾ ਜੀ, ਉਹ ਵੀ ਆਰਡਰ ਵਾਲੀ ਯਾਨੀ ਕੁਆਲਿਟੀ ਐਵੇਂ ਹੀ ਸੀ। ਮੇਰੀ ਚਾਦਰ ਇਹਦੇ ਨਾਲ ਦੀ ਨਾ ਬਣਾਈ, ਹਾਂਜੀ ਬਣਾ ਕੇ ਤੇ ਕੋਈ ਬੰਦਾ ਆਇਆ ਤੈਨੂੰ ਦੇਤੀ। ਸਹੀ
ਮੈਂ ਕੋਈ 4 ਦੇ ਲੇਟ ਹੋ ਗਿਆ ਤੇ ਨਾ ਚਾਦਰਾਂ ਖਾਂ ਦੇਤੀ। ਸਹੀ। ਮੈਂ ਗੱਲ ਅੱਲਾ ਹੀ ਸਪਰਦ। ਉਹ ਜੀ ਬਣਵਾਉਣ ਵਾਲਿਆਂ ਨੂੰ ਇਹ ਸੋਚਣਾ ਚਾਹੀਦਾ ਵੀ ਅਸੀਂ ਗਰਮੀਆਂ ਵਿੱਚ ਹੀ ਬਣਵਾ ਕੇ ਰੱਖ ਲਈਏ। ਇੱਕ ਤਾਂ ਆਰਡਰ ਇਹ best ਹੈ। ਇੱਕ ਹਫ਼ਤੇ ਦੇ ਵਿੱਚ ਮਿਲ ਜਾਂਦਾ ਹੈ। ਲੇਕਿਨ ਜੋ ਹੀ ਹੁਣ ਅੱਜ ਤੋਂ 2 ਮਹੀਨੇ ਪਹਿਲੇ ਸਰਦੀ ਨਹੀਂ ਸੀ ਆਈ, 2-2.5 ਮਹੀਨੇ ਪਹਿਲੇ ਸਰਦੀ ਨਹੀਂ ਆਈ ਤੇ ਮੈਂ ਉਦੋਂ ਦਾ ਆਰਡਰ ਦਿੱਤਾ ਹੈ ਤੇ ਹੁਣ ਮੈਂ ਯਾਨੀ 10 ਤਰੀਕ ਦਾ ਹੈ, ਹੁਣ ਵੇਖੋ ਕੀ ਕਰਦਾ। ਚਲੋ ਅੱਲਾ ਕਰੇਗਾ ਦੇ ਦੇਣਗੇ। ਠੀਕ ਹੈ। ਚਾਦਰ ਇੱਕ ਤਾਂ ਮੈਂ ਉੱਤੇ ਲਈ ਹੋਈ ਹੈ ਬਣੀ, ਤੇ ਇੱਕ ਆ ਬਣ ਕੇ ਆਈ ਹੈ ਵੈਲਵਟ ਦੇ ਵਿੱਚ। ਚੈੱਕ ਖੋਲ ਕੇ ਵਿਖਾਈ ਜਾਏਗਾ ਜੀ, ਲੁੱਕ ਚੈੱਕ ਕਰ ਤੇ ਇਹਦਾ Black ਸਵਾਦ check ਕਰ। ਜ਼ੂਮ ਕਰਕੇ ਨਾ ਮਾੜਾ ਜਿਹਾ ਇਹਦੇ ਕਿਨਾਰੀਆਂ ਤੇ ਤਿੱਲਾ ਤੇ ਡਿਜ਼ਾਈਨ ਸਾਰਾ ਵਿਖਾਈ। ਕੀ ਬਾਤ ਹੈ। ਤੇ 2 ਪੈਰੀ 4 ਪੈਰੀ 4 ਪੈਰੀ 4 ਵੈਲਟ ਬਣਦੀ 4 ਪੈਰੀ ਵੈਲਵਟ ਦੇ ਵਿੱਚ। ਜਾਂ ਦੋਸਤਾਂ ਲੈ ਕੇ ਵਹਾ ਹਾਂ ਉੱਤੇ ਮੁੰਡਾ ਲੈਂਦਾ, ਸ਼ੋਰ ਵੀ ਸੋਹਣਾ, ਚਾਦਰ ਵੀ ਸੋਹਣੀ ਹੈ, ਦੇਖ ਤੇ ਪਰ ਨਜ਼ਰ ਲੱਗ ਜਾਏ। ਬੁੱਕਰ ਮਾਰ ਸੁੱਟ ਕੇ ਤੇ ਭਾਵੇਂ ਜੇ 에어ਪੋਰਟ ਤੇ ਲੱਗ ਜਾ, ਤੈਨੂੰ ਕਿਸੇ ਡੱਕਣਾ ਨਹੀਂ। ਫਿੱਟ ਹੈ ਨਾ, ਸਾਈਡ ਮਾਰ ਹਾਂਜੀ ਸੋਹਣੀ ਲੱਗਦੀ ਹੈ। ਇਹ ਕਿਤਨੇ ਦੀ ਹੈ? ਇਹ ਹੈ ਜੀ 8000 ਰੁਪਏ। 8। ਅੱਛਾ, ਇੱਕ ਹੋਰ ਮੈਂ ਗੱਲ ਕਰਨੀ ਹੈ। ਚਾਦਰਾਂ ਮੈਂ ਲਈਆਂ ਨਾ ਪਹਿਲਾਂ ਵੀ, ਤੇ ਇਹਦੇ ਤੇ ਮੇਰੀਆਂ ਵੀਡੀਓ ਫੋਟੋ ਵੀ ਆਏ ਨੇ। ਆ ਮੇਰੀ ਤਸਵੀਰ ਹੈ। ਬਹੁਤ ਸਾਰੇ ਬੰਦਿਆਂ ਨੇ, ਕਿਉਂਕਿ ਮੈਂ ਭਾਈ ਅਬਦੁਲ ਰਜ਼ਾਕ ਦੀ ਵੀਡੀਓ ਪਾਈ ਸੀ ਨਾਲ ਇਹਦਾ ਨੰਬਰ ਮੈਂਸ਼ਨ ਕਰਕੇ, ਤੇ ਬੜੇ ਸਾਰੇ ਬੰਦਿਆਂ ਨੇ ਚਾਦਰਾਂ ਇਹਨਾਂ ਦੇ ਕੋਲੋਂ ਫੋਨ ਕਰਕੇ ਬਣਵਾਈਆਂ। ਤੇ ਇੱਕ ਵਿੱਚ ਐਸਾ ਬੰਦਾ ਆਇਆ, ਉਹਨੇ ਆ ਤਸਵੀਰ ਦੇ ਕੇ ਤੇ ਚਾਦਰ ਬਣਵਾ ਲਈ ਫੋਨ ਤੇ ਆਪਦਾ ਕੀਤਾ ਫੋਨ ਤੇ। ਜੀ ਹਾਂ। अब यार 6 महीने लग गए ना, जरा नंबर लभदे ते हुण जा मिलिया ते यार ना ए चादरा 2 चाहिए। ਤੁਸੀਂ ਬਣਾਤੀਆਂ? हाँ मैं बनाती ਉਹ ਲੈਣ ਨਹੀਂ ਆਏ ਲੈਣ ਨਹੀਂ ਯਾਰ, ਇਹ ਗਲਤ ਗੱਲ ਹੈ। ਇਸ ਤਰ੍ਹਾਂ ਨਾ ਕਰਿਆ ਕਰੋ। ਜੇ ਸ਼ਾਇਦ ਤੁਹਾਡੀ ਪਹੁੰਚ ਨਹੀਂ ਹੈ ਰੁਪਿਆ 10,000 15,000 ਜਿੰਨੇ ਦੀ ਵੀ ਚੀਜ਼ ਹੈ ਭਰਨ ਦਾ, ਤੇ ਫਿਰ ਤੁਸੀਂ ਆਰਡਰ ਨਾ ਦਿਆ ਕਰੋ। ਉਸ ਬੰਦੇ ਨੇ ਆਪਦੇ ਪੱਲਿਓਂ ਮਿਹਨਤ ਕਰਕੇ ਉਹਨ ਖਰੀਦ ਕੇ ਬਾਜ਼ਾਰ ਚੋਂ ਮਿਹਨਤ 4 ਤੋਂ 5 ਦਿਨ ਲੱਗਦੇ ਨੇ ਚੀਜ਼ ਬਣਾਉਣ ਤੇ, ਲਾ ਕੇ ਉਹਨੇ ਤਿਆਰ ਕੀਤੀ ਹੈ ਤੇ ਉਹ ਮੁੜ ਕੇ ਪਈ ਹੈ। ਕਿਉਂਕਿ ਇਹ ਚੀਜ਼ਾਂ ਹੁੰਦੀਆਂ ਨੇ ਬਿਲਕੁਲ ਲਿਮਟਿਡ, ਆਰਡਰ ਤੇ ਤਿਆਰ ਹੁੰਦੀਆਂ ਨੇ। ਇਹ ਬਾਜ਼ਾਰੀ ਛਾਵਾਂ ਤਾਂ ਹੈ ਨਹੀਂ ਕਿ ਤੁਸੀਂ ਬਣਾ ਕੇ ਜਾ ਕੇ ਬਾਜ਼ਾਰ 'ਚ ਥੋਕ ਤੇ ਵੇਚ ਲਓ। ਉਹ ਚੀਜ਼ ਤਾਂ ਹੈ ਨਹੀਂ। ਇਹ ਉਹ ਚੀਜ਼ਾਂ ਨੇ ਕਿ ਜਿਹੜੀਆਂ ਸਾਨੂੰ ਆਮ ਨਹੀਂ ਲੱਭਦੀਆਂ, ਸਾਨੂੰ ਆਰਡਰ ਕਰਨਾ ਪੈਂਦਾ। ਸੋ ਇਸ ਕਰਕੇ ਮਿਹਰਬਾਨੀ ਹੈ, ਇਹੋ ਜਿਹੀਆਂ ਚਾਵਲਾਂ ਨਾਲ ਮਾਰਿਆ ਕਰੋ। ਸ਼ਾਇਦ ਲੈਣੀ ਹੈ ਠੀਕ ਹੈ, ਨਹੀਂ ਲੈਣੀ ਤੇ ਅਗਲੇ ਬੰਦੇ ਨੂੰ ਤੰਗ ਨਹੀਂ ਕਰੀਦਾ ਹੁੰਦਾ।